ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਰਮਬੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 29 ਤਰੀਕ ਆ ਤੇ ਦਿਨ ਜਿਹੜਾ ਉਹ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਸ਼ਾਮ ਦਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਆ ਉਹ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਫੋਨ ਨੰਬਰ 559 905 2575 5599052575। ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ, ਹਿਊਸਟਨ ਟੈਕਸਸ, ਸੰਧੂ ਪਰਿਵਾਰ, ਫਰੀਮਾਂਟ, ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਨਾ ਉਹਨਾਂ ਦੇ ਨਾਲ ਸੰਪਰਕ ਨੰਬਰ 415 909 0503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਨੀਵਰਸਿਟੀ, ਰਣਜੀਤ ਸਿੰਘ ਫਰੈਜ਼ਨੋ ਸਟਾਰਲਾਈਟ ਟਰੱਕ ਟ੍ਰੇਲਰ ਟਾਇਰਸ ਵਾਲੇ। ਨਵੇਂ ਪੁਰਾਣੇ ਟਰੱਕ ਟ੍ਰੇਲਰ ਦੇ ਟਾਇਰਸ ਹੋਲਸੇਲ ਪ੍ਰਾਈਸਿਸ 'ਤੇ ਖਰੀਦ ਸਕਦੇ ਹੋ। ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਐਡਰੈਸ 3955 ਸਟਾਰਲਾਈਟ ਡਰਾਈਵ, ਸੀਰੀਜ਼, ਕੈਲੀਫੋਰਨੀਆ। ਫੋਨ ਨੰਬਰ 209 250 95 35 2092 250 9535। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੱਲ੍ਹ ਸ਼ਾਮੀ ਜਿਹੜੇ ਆ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਨੇ ਐਡਰੈਸ ਕੀਤਾ ਸੀ ਕਾਂਗਰਸ ਨੂੰ ਤੇ ਉਹਦੇ ਵਿੱਚ ਉਹਨਾਂ ਨੇ ਕਾਫੀ ਜਿਹੜੇ ਪੁਆਇੰਟ ਰੱਖੇ ਹੈਗੇ ਆ ਵੀ ਉਹ ਆਪਣੇ ਜਿਹੜੇ ਕਾਰਜਕਾਲ ਆ ਉਹਦੇ ਦੌਰਾਨ ਉਹ ਲਿਆਉਣਾ ਚਾਹੁੰਦੇ ਹੈਗੇ ਆ। ਖਾਸ ਕਰਕੇ ਫੈਮਿਲੀ ਲੀਵ ਨੂੰ ਐਕਸਪੈਂਡ ਕਰਨ ਦੇ ਲਈ, ਚਾਈਲਡ ਕੇਅਰ, ਹੈਲਥ ਕੇਅਰ, ਪ੍ਰੀ ਸਕੂਲ ਤੇ ਕਾਲਜ ਐਜੂਕੇਸ਼ਨ ਫॉर ਮਿਲੀਅਨਸ ਆਫ ਪੀਪਲ ਜਿਹੜੇ ਕਿ ਪਹਿਲਾਂ ਬਹੁਤ ਜ਼ਿਆਦਾ ਲੋਨ ਲੈਂਦੇ ਆ। ਸੋ ਕਹਿੰਦੇ ਵੀ ਟੈਕਸ ਇਨਕਰੀਜ਼ ਕੀਤੇ ਜਾਊਗੇ ਜਿਹੜੇ ਅਮੀਰ ਹੈਗੇ ਆ, ਅਮੀਰ ਲੋਕਾਂ ਦੇ ਉੱਤੇ, ਤਾਂ ਕਿ ਇਹ ਜਿਹੜੇ ਜਿਨ੍ਹਾਂ ਦੇ ਨਾਮ ਮੈਂ ਲਏ ਆ ਵੱਖ-ਵੱਖ ਟੌਪਿਕਸ ਜਿਹੜੇ ਹੈਗੇ ਆ ਉਹ ਡਿਸਕਸ ਕੀਤੇ ਜਾ ਸਕਣ। ਤੇ 100 ਦਿਨ ਅੱਜ ਹੋ ਗਏ ਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਆਫਿਸ ਦੇ ਵਿੱਚ। ਸੋ ਇੱਕ ਜਿਹੜਾ ਗੁੱਡ ਪੁਆਇੰਟ ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਮੈਂ ਕਿਹਾ ਸੀ ਵੀ 100 ਮਿਲੀਅਨ ਲੋਕਾਂ ਨੂੰ ਵੈਕਸੀਨ ਲੱਗ ਜਾਊਗਾ। ਹੁਣ ਕਹਿੰਦੇ ਵੀ 200 ਮਿਲੀਅਨ ਵੈਕਸੀਨ ਜਿਹੜੇ ਆ ਉਹ ਲੱਗ ਚੁੱਕੇ ਹੈਗੇ ਆ। ਜੀ ਬਿਲਕੁਲ। ਉਹਨਾਂ ਨੇ ਜਿਹੜਾ ਆਪਣਾ ਜਿਹੜਾ ਇਨਫਰਾਸਟਰਕਚਰ ਪਲਾਨ ਆ ਉਸ ਦੇ ਉੱਤੇ ਕਾਫੀ ਜਿਹੜਾ ਉਹ ਜ਼ੋਰ ਪਾਇਆ। ਉਹਨਾਂ ਨੇ ਅਰਜੈਂਸੀ ਦਿਖਾਈ, ਕਾਲਪੁਣਾ ਇਸ ਚੀਜ਼ ਦੇ ਵਿੱਚ ਦਿਖਾਇਆ ਵੀ ਬਾਕੀ ਮੁਲਕ ਅਮਰੀਕਾ ਤੋਂ ਗਾਂਹ ਜਾਂ ਉਸ ਦੇ ਬਰਾਬਰ ਜਿਹੜੇ ਉਹ ਆ ਰਹੇ ਨੇ ਅਤੇ ਜੇ ਆਪਾਂ ਵਨਸ ਇਨ ਜਨਰੇਸ਼ਨ ਇਹ ਜਿਹੜਾ ਖਰਚਾ ਨਹੀਂ ਕੀਤਾ ਤਾਂ ਆਪਾਂ ਪਿੱਛੇ ਰਹਿ ਜਾਵਾਂਗੇ। ਸਾਂਝੇ ਤੌਰ ਦੇ ਉੱਤੇ ਜਦੋਂ ਕੈਂਸਰ ਦੀ ਇਹਨਾਂ ਨੇ ਗੱਲ ਕੀਤੀ ਜਾਂ ਜਿਹੜੇ ਚਾਈਨਾ ਦੇ ਖਿਲਾਫ ਜਿਹੜੀ ਉਹ ਗੱਲ ਕੀਤੀ ਅਤੇ ਕਰੋਨਾ ਵਾਇਰਸ ਦੀ ਗੱਲ ਕੀਤੀ, ਉਦੋਂ ਦੋਨੋਂ ਬਾਈਪਾਰਟੀਜ਼ਨ ਸਪੋਰਟ ਸਾਰੇ ਹੀ ਜਿਹੜੇ ਮੈਂਬਰਾਂ ਨੇ ਖੜ੍ਹ ਕੇ ਜਿਹੜੀਆਂ ਤਾੜੀਆਂ ਮਾਰੀਆਂ। ਨਹੀਂ ਤਾਂ ਬਹੁਤੀਆਂ ਜਿਹੜੀਆਂ ਇਹਨਾਂ ਦਾ ਆਪਣਾ ਏਜੰਡਾ ਸੀ ਉਹਨਾਂ ਏਜੰਡੇ ਦੇ ਉੱਤੇ ਜਿਹੜੇ ਡੈਮੋਕ੍ਰੇਟਸ ਦੇ ਦੁਆਰਾ ਖੜ੍ਹੇ ਹੋ ਕੇ ਜ਼ਿਆਦੀਆਂ ਤਾੜੀਆਂ ਮਾਰੀਆਂ ਜਿਹੜੀਆਂ ਹੋ ਗਈਆਂ। ਸੋ ਉਹਨਾਂ ਨੇ ਆਪਣੇ ਜਿਹੜਾ ਫੈਮਿਲੀ ਪਲਾਨ ਆ ਉਸ ਦੇ ਵਿੱਚ ਕਿਹਾ ਵੀ ਜਦੋਂ ਆਪਾਂ 20ਵੀਂ ਸਦੀ ਦੇ ਵਿੱਚ ਸੀਗੇ ਉਦੋਂ ਜਦੋਂ ਬਾਈਪਾਰਟੀਜ਼ਨ ਗਰੁੱਪ ਬੈਠਾ ਸੀ ਤਾਂ ਉਦੋਂ ਆਪਾਂ ਸੋਚਦੇ ਸੀ ਵੀ 12ਵੀਂ ਤੱਕ ਜਿਹੜੀ ਪੜ੍ਹਾਈ ਆ ਜਿਹੜੀ ਕਿ ਹੁਣ ਸਰਕਾਰ ਵੱਲੋਂ ਹੀ ਆ ਮੁਫਤ ਆ ਪਬਲਿਕ ਪੜ੍ਹਾਈ ਹੈਗੀ ਆ ਵੀ ਉਸ ਟਾਈਮ ਦੇ ਉੱਤੇ ਉਹਦੇ ਨਾਲ ਜਿਹੜਾ ਕੰਮ ਚੱਲ ਜਾਂਦਾ ਸੀ। ਕਹਿੰਦੇ ਵੀ ਅੱਜ ਜੇ ਕੋਈ ਗਰੁੱਪ ਬੈਠ ਕੇ ਇਹ ਫੈਸਲਾ ਲਵੇ ਤਾਂ ਅੱਜ ਦੇ ਜ਼ਮਾਨੇ ਦੇ ਵਿੱਚ 12ਵੀਂ ਤੱਕ ਦੀ ਜਿਹੜੀ ਪੜ੍ਹਾਈ ਆ ਉਹ ਉਸ ਦੇ ਨਾਲ ਕੋਈ ਕੰਪੀਟੀਸ਼ਨ ਕਰਨਾ ਨਾਮੁਮਕਿਨ ਜੀ ਜਿਹੜੀ ਉਹ ਗੱਲ ਬਣੀ ਆ। ਉਹਨਾਂ ਨੇ ਇਹੀ ਨਹੀਂ ਜਿਹੜਾ ਜਿਹੜਾ ਕੇ ਸਕੂਲ ਜਿਹੜੇ ਹੈਗੇ ਆ ਤੀਜੀ ਅਤੇ ਜਿਹੜੇ 3rd and 4th ਈਅਰ ਜਿਹੜੇ ਬੱਚੇ ਹੈਗੇ ਆ ਜਿਹੜੇ 3 years old ਅਤੇ 4 year old ਆ ਉਹਨਾਂ ਦੇ ਲਈ ਵੀ ਪ੍ਰੀ ਕੇ ਦੀ ਜਿਹੜੀ ਉਹ ਗੱਲ ਕੀਤੀ ਅਤੇ 2 ਸਾਲਾਂ ਦੇ ਕਮਿਊਨਿਟੀ ਕਾਲਜ ਨੂੰ ਵੀ ਮੁਫਤ ਕਰਨ ਦੀ ਜਿਹੜੀ ਉਹ ਗੱਲ ਆਖੀ ਆ। ਉਹਨਾਂ ਨੇ ਨਾਲ ਹੀ ਕਾਂਗਰਸ ਨੂੰ ਕਿਹਾ ਵੀ ਇਮੀਗ੍ਰੇਸ਼ਨ ਦੇ ਉੱਤੇ ਵੀ ਕੋਈ ਬਿੱਲ ਲੈ ਕੇ ਆਓ, ਵੋਟਿੰਗ ਰਾਈਟਸ ਆ ਉਸ ਨੂੰ ਲੈ ਕੇ ਕਿਹਾ ਵੀ ਬਿੱਲ ਲੈ ਕੇ ਆਓ ਵੀ ਮੈਂ
ਬਹੁਤ ਜਲਦ ਨਾਲ ਦੇ ਨਾਲ ਹੀ ਡੈਸਕ 'ਤੇ ਆਉਂਦੇ ਹੀ ਜਿਹੜਾ ਉਹ ਸਾਈਨ ਕਰੂੰਗਾ। ਸੋ ਇਹਨਾਂ ਨੇ ਇਹੀ ਨਹੀਂ, ਗਨ ਵਾਇਲੈਂਸ ਨੂੰ ਲੈ ਕੇ ਵੀ ਜਿਹੜੀ ਆ ਉਹਨਾਂ ਨੇ ਇਸ ਦੇ ਉੱਤੇ ਜਿਹੜੀ ਉਹ ਚਰਚਾ ਕੀਤੀ ਆ। ਸੋ ਅੱਜ ਜਿਹੜੇ ਆ ਇਸ ਆਪਣੇ ਪਲਾਨਸ ਨੂੰ ਲੋਕਾਂ ਦੇ ਵਿੱਚ ਸਪੋਰਟ ਇਕੱਤਰ ਕਰਨ ਦੇ ਲਈ ਜਾਰਜੀਆ ਦੇ ਵਿੱਚ ਉਹ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਨੂੰ ਵੀ ਜਾ ਕੇ ਜਿਹੜੇ ਉਹ ਮਿਲੇ ਹੈਗੇ ਆ। ਜੀ, ਇਸੇ ਤਰ੍ਹਾਂ ਜਦੋਂ ਜੋ ਬਾਈਡਨ ਉਹਨਾਂ ਨੇ ਐਡਰੈਸ ਕੀਤਾ ਕਾਂਗਰਸ ਨੂੰ, ਕਹਿੰਦੇ ਭਈ 22.6 ਮਿਲੀਅਨ ਲੋਕਾਂ ਨੇ ਜਿਹੜਾ ਦੇਖਿਆ ਆ, ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਦੋਂ 2017 ਸੰਨ ਦੇ ਵਿੱਚ ਐਡਰੈਸ ਕੀਤਾ ਸੀ, ਉਸ ਟਾਈਮ ਲਗਭਗ 45 ਮਿਲੀਅਨ ਜਿਹੜੇ ਵਿਊਰ ਸੀ ਟੀਵੀ ਦੇ ਉੱਤੇ ਜਿਨ੍ਹਾਂ ਨੇ ਦੇਖਿਆ ਸੀ। ਇਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਜਦੋਂ ਕਾਂਗਰਸ ਨੂੰ ਐਡਰੈਸ ਕੀਤਾ ਸੀ 2009 ਦੇ ਵਿੱਚ, ਉਸ ਟਾਈਮ ਦੇ ਉੱਤੇ 52.3 ਮਿਲੀਅਨ ਜਿਹੜੇ ਵਿਊਰਸ ਆ ਉਹਨਾਂ ਨੇ ਜਿਹੜਾ ਇਹ ਲੈਕਚਰ ਆ ਉਸ ਨੂੰ ਦੇਖਿਆ ਤੇ ਸੁਣਿਆ ਸੀਗਾ। ਸੋ ਇਹਨਾਂ ਦੇ ਜਿੰਨੇ ਵੀ ਪੁਆਇੰਟ ਸੀ ਉਹਨਾਂ ਨੂੰ ਰਿਬਟਲ ਕਰਨ ਦੇ ਲਈ ਜਿਹੜੇ ਰਿਪਬਲਿਕਨ ਪਾਰਟੀ ਵੱਲੋਂ ਇੱਕੋ ਇੱਕ ਜਿਹੜੇ ਕਾਲੇ ਮੂਲ ਦੇ ਸੈਨੇਟਰ ਹੈਗੇ ਆ ਟਿਮ ਸਕੌਟ, ਉਹਨਾਂ ਨੂੰ ਚੁਣਿਆ ਗਿਆ ਸੀ। ਉਹਨਾਂ ਨੇ ਇਹ ਕਿਹਾ ਵੀ ਅਮਰੀਕਾ ਜਿਹੜੀ ਆ ਇਹ ਰੇਸਿਸਟ ਕੰਟਰੀ ਨਹੀਂ ਹੈਗੀ, ਵੀ ਜਿਸ ਤਰ੍ਹਾਂ ਅੱਜ ਕੱਲ੍ਹ ਇਹ ਬਹੁਤ ਫੈਲਾਇਆ ਜਾ ਰਿਹਾ ਹੈਗਾ ਆ। ਸੋ ਅੱਜ ਸਵੇਰੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੂੰ ਜਦੋਂ ਇੱਕ ਸ਼ੋਅ ਦੇ ਦੌਰਾਨ ਜਿਹੜਾ ਗੁੱਡ ਮਾਰਨਿੰਗ ਅਮਰੀਕਾ ਪੁੱਛਿਆ ਗਿਆ ਵੀ ਟਿਮ ਸਕੌਟ ਜੋ ਕਹਿ ਰਿਹਾ ਠੀਕ ਆ ਜਾਂ ਗਲਤ ਆ, ਤੇ ਉਹਨੇ ਕਿਹਾ ਵੀ ਨਹੀਂ, ਅਮਰੀਕਾ ਰੇਸਿਸਟ ਕੰਟਰੀ ਤਾਂ ਹੈ ਨਹੀਂ, ਪਰ ਜੋ ਕੁਝ ਹਿਸਟਰੀ 'ਚ ਪਿਛਲੇ ਸਮੇਂ 'ਚ ਵਾਪਰਿਆ ਆ ਉਹ ਜ਼ਰੂਰ ਸਾਨੂੰ ਜਿਹੜਾ ਆ ਯਾਦ ਰੱਖਣਾ ਚਾਹੀਦਾ ਹੈਗਾ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਭਾਰਤ ਨੂੰ $100 ਮਿਲੀਅਨ ਦੀ ਜਿਹੜੀ ਸਮੱਗਰੀ ਆ ਅਮਰੀਕਾ ਦੇ ਦੁਆਰਾ ਅੱਜ ਜਿਹੜੀ ਉਹ ਘੱਲੀ ਗਈ ਆ ਉੱਥੇ ਕੋਵਿਡ-19 ਦੇ ਨਾਲ ਜਿਹੜਾ ਉਹ ਜੂਝਣ ਦੇ ਲਈ, ਉਸ ਦੇ ਨਾਲ ਲੜਨ ਦੇ ਲਈ, ਜਿਸ ਦੇ ਵਿੱਚ ਵੈਕਸੀਨਜ਼ ਦਾ ਜਿਹੜਾ ਸਮਾਨ ਦੇ ਨਾਲ ਨਾਲ ਵੈਂਟੀਲੇਟਰ, ਆਕਸੀਜਨ ਦਾ ਤੇ ਹੋਰ ਕਈ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਘੱਲੀਆਂ ਗਈਆਂ ਨੇ। ਇਕੱਲਾ ਅਮਰੀਕਾ ਹੀ ਨਹੀਂ, ਆਪਣੇ ਗੁਆਂਢੀ ਮੁਲਕ ਕੈਨੇਡਾ ਆ, ਉਹਨਾਂ ਨੇ ਵੀ 62 ਕਰੋੜ ਰੁਪਈਆ ਇੰਡੀਆ ਦੇ ਹਿਸਾਬ ਦੇ ਨਾਲ ਉਸ ਦੀ ਰਾਸ਼ੀ ਜਿਹੜੀ ਉਹ ਘੱਲੀ ਆ। ਨਿਊਜ਼ੀਲੈਂਡ ਕਹਿੰਦੇ ਵੀ ਅਸੀਂ ਉੱਦਾਂ ਭਾਵੇਂ ਇੰਡੀਆ ਤੋਂ ਬਹੁਤ ਛੋਟੀ ਜਿਹੀ ਕੰਟਰੀ ਆ, ਪਰ ਤਾਂ ਵੀ ਜਿਹੜੀ ਅਸੀਂ ਉਹਨਾਂ ਨੂੰ ਮਦਦ ਜਿਹੜੀ ਉਹ ਘੱਲ ਰਹੇ ਹਾਂ। ਵੱਖ-ਵੱਖ ਮੁਲਕਾਂ ਤੋਂ ਆਕਸੀਜਨ ਤੇ ਹੋਰ ਕਈ ਕੁਛ ਜਿਹੜਾ ਇੰਡੀਆ ਨੂੰ ਜਾ ਰਿਹਾ ਆ, ਪਰ ਉੱਥੋਂ ਦੇ ਜਿਹੜੇ ਕਰਪਟ ਪੋਲੀਟੀਸ਼ੀਅਨਸ ਆ ਉਹਨਾਂ ਨੇ ਲੋਕ ਜਿਹੜੇ ਆ ਉੱਥੇ ਲਗਾਤਾਰ ਐਂ ਹੀ ਜਿਹੜੇ ਆ ਉਹ ਮਰਵਾ ਲਏ ਆ। ਕਾਰਨ ਉਸ ਦੇ ਵਿੱਚ ਸ਼ਰੇਆਮ ਹੀ ਆਪਾਂ ਨੂੰ ਦਿਖ ਰਿਹਾ ਵੀ ਕੀ ਕੁਛ ਉਹਨਾਂ ਨੇ ਬੀਤੇ 1 ਸਾਲ ਦੇ ਵਿੱਚ ਕੀਤਾ। ਰੈਲੀਆਂ ਤੇ ਰੈਲੀਆਂ ਜਿਹੜੀਆਂ ਉਹ ਜ਼ਰੂਰ ਕਰਦੇ ਰਹੇ, ਪਰ ਸਿਹਤ ਜਿਹੜੀਆਂ ਸੇਵਾਵਾਂ ਆ ਉਸ ਨੂੰ ਕਿੱਦਾਂ ਠੀਕ ਕਰਨਾ ਆ ਉਸ ਦੇ ਉੱਤੇ ਉਹਨਾਂ ਦਾ ਕੋਈ ਵੀ ਜ਼ੋਰ ਜਿਹੜਾ ਆ ਉਹ ਨਹੀਂ ਲਾਇਆ ਗਿਆ। ਸੋ ਇਸ ਟਾਈਮ ਬਹੁਤ ਕਾਫੀ ਨਾਜ਼ੁਕ ਜਿਹੜੇ ਹਾਲਾਤ ਆ ਉਹ ਬਣੇ ਪਏ ਆ, ਕਿਉਂਕਿ ਮਾਰੋ ਮਾਰ ਇਸ ਕਰਕੇ ਪੈ ਗਈ ਆ, ਭੇਡ ਚਾਲ ਹੋ ਜਾਂਦੀ ਆ, ਜਿਸ ਨੂੰ ਨਹੀਂ ਵੀ ਜ਼ਰੂਰਤ ਉਹ ਵੀ ਕਈ ਵਾਰੀ ਹਸਪਤਾਲ ਨੂੰ ਭੱਜ ਜਾਂਦਾ, ਅਤੇ ਫਿਰ ਆਕਸੀਜਨ ਜਿਹੜੀ ਆ ਉਹ ਖੁਦ ਜਿਹੜਾ ਉਹ ਸਾਂਭ ਕੇ ਜਿਹੜਾ ਉਹ ਕਈ ਜਣੇ ਰਹਿ ਜਾਂਦੇ ਆ ਜਿਨ੍ਹਾਂ ਨੂੰ ਜ਼ਰੂਰਤ ਵੀ ਨਾ ਹੋਵੇ, ਅਤੇ ਉਹਦੇ ਕਰਕੇ ਜਿੰਨੀ ਆਬਾਦੀ ਆ ਉੱਦਾਂ ਦੀਆਂ ਸਿਹਤ ਜਿਹੜੀਆਂ ਆ ਸੰਸਥਾਵਾਂ ਜਿਹੜੀਆਂ ਉੱਥੇ ਨਹੀਂ ਹੈਗੀਆਂ। ਜਦ ਬਾਹਰਲੇ ਮੁਲਕ ਦੇ ਮੀਡੀਏ ਨੇ ਭਾਰਤੀ ਜਿਹੜੇ ਇਸ ਟਾਈਮ ਨਿਜ਼ਾਮ ਦੇ ਹਾਲਾਤ ਨੂੰ ਸ਼ੀਸ਼ਾ ਦਿਖਾਇਆ, ਤਾਂ ਉੱਥੇ ਦਾ ਜਿਹੜਾ ਗੋਦੀ ਮੀਡੀਆ ਬਹੁਤ ਤੜਪਿਆ, ਅਤੇ ਉਹਨਾਂ ਨੇ ਜਿਹੜਾ ਬਾਹਰਲੇ ਮੁਲਕ ਦੇ ਜਿਹੜੇ ਮੀਡੀਏ ਆ ਉਹਨਾਂ ਦੇ ਉੱਤੇ ਹੀ ਜਿਹੜੇ ਵਾਰ ਕਰਨੇ ਜਿਹੜੇ ਉਹ ਸ਼ੁਰੂ ਕਰ ਦਿੱਤੇ। ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਟਵਿੱਟਰ ਅਤੇ ਫੇਸਬੁੱਕ ਵੀ ਜਿਹੜੀ ਉੱਥੋਂ ਦੀ ਸਰਕਾਰ ਦੇ ਹੱਥਾਂ ਦੇ ਵਿੱਚ ਖੇਡਿਆ, ਅਤੇ ਰਿਜ਼ਾਈਨ ਮੋਦੀ ਵਰਗੇ ਹੈਸ਼ਟੈਗ ਆ ਉਸ ਨੂੰ ਉਹਨਾਂ ਨੇ ਬਲੌਕ ਕਰ ਦਿੱਤਾ, ਜਿਸ ਨੂੰ ਬਾਅਦ ਦੇ ਵਿੱਚ ਫੇਸਬੁੱਕ ਨੇ ਕਿਹਾ ਵੀ ਉਹ ਜੀ ਆਟੋਮੈਟਿਕਲੀ ਹੋ ਗਿਆ ਸੀ, ਗਲਤੀ ਨਾਲ ਹੋ ਗਿਆ ਸੀ, ਫਿਰ ਆਪਾਂ ਠੀਕ ਕਰਕੇ ਜਿਹੜਾ ਉਹ ਕਰ ਦਿੱਤਾ। ਸੋ ਇੱਥੇ ਲੋਕਾਂ ਨੂੰ ਇਹ ਵੀ ਪਤਾ ਲੱਗਣਾ ਚਾਹੀਦਾ ਵੀ ਸੋਸ਼ਲ ਮੀਡੀਆ ਨੂੰ ਸਰਕਾਰ ਬਿਲਕੁਲ ਆਪਣੇ ਹੱਕ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਵਰਤ ਲਈ ਆ। ਕਿਸੇ ਵੀ ਤਰੀਕੇ ਦਾ ਕੋਈ ਵੀ ਕ੍ਰਿਟਿਸਿਜ਼ਮ ਮੋਦੀ ਦਾ ਜੇ ਕਿਤੇ ਹੋਵੇ ਤਾਂ ਉਹ ਬਸ ਉਸ ਦੇ ਕੋਲੋਂ ਹੁਣ ਝੱਲਿਆ ਹੀ ਨਹੀਂ ਜਾਂਦਾ। ਆਪਣੇ ਆਪ ਨੂੰ ਬੜਾ ਵੱਡਾ ਲੀਡਰ ਖਵਾਉਂਦਾ ਆ, ਪਰ ਇੰਨੀ ਕੁ ਵੀ ਜਿਹੜੀ ਗੱਲ ਉਹ ਸਹਿਣ ਦੇ ਕਾਬਿਲ ਆਪਣੇ ਆਪ ਨੂੰ ਨਹੀਂ ਰੱਖਦਾ। ਜੀ, ਸੋ ਬਿਲਕੁਲ ਟਵਿੱਟਰ ਦੇ ਉੱਤੇ ਰਿਜ਼ਾਈਨ ਮੋਦੀ ਦਾ ਟਵੀਟ ਚੱਲ ਰਿਹਾ ਸੀ, ਉਸ ਨੂੰ ਵੀ ਰਿਮੂਵ ਕੀਤਾ ਗਿਆ। 1.4 ਬਿਲੀਅਨ ਲੋਕਾਂ ਦੀ ਪਾਪੂਲੇਸ਼ਨ ਵਾਲਾ ਮੁਲਕ ਜਿਹੜਾ ਆ, ਹੁਣ ਉੱਥੇ ਦੇ ਜਿਹੜੇ ਰਾਜੇ ਬਣੇ ਹੋਏ ਆ ਉਹਨਾਂ ਨੇ ਸੋਸ਼ਲ ਮੀਡੀਆ ਨੂੰ ਪੂਰੀ ਤਰ੍ਹਾਂ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਨਿਊਯਾਰਕ ਟਾਈਮ, ਵਾਲ ਸਟਰੀਟ ਜਰਨਲ, ਟਾਈਮਜ਼ ਆਫ ਇੰਡੀਆ ਸਾਰਿਆਂ ਨੇ ਰਿਪੋਰਟ ਕੀਤਾ ਆ ਵੀ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ ਤੋਂ ਬਹੁਤ ਸਾਰੀਆਂ ਜਿਹੜੀਆਂ ਪੋਸਟਸ ਆ ਗਵਰਨਮੈਂਟ ਨੂੰ ਜਿਹੜੀਆਂ ਕ੍ਰਿਟੀਸਾਈਜ਼ ਕਰਦੀਆਂ ਹੈਗੀਆਂ, ਜਿਹੜੀਆਂ ਗਵਰਨਮੈਂਟ ਦੀ
ਨੁਕਤਾਚੀਨੀ ਕਰਦੀਆਂ ਉਹਨਾਂ ਨੂੰ ਹਟਾ ਲਿਆ ਗਿਆ ਹੈਗਾ। ਤੇ ਦੂਸਰੇ ਪਾਸੇ US ਗਵਰਨਮੈਂਟ ਨੇ ਜਿਹੜੀ ਆ ਅਲਰਟ ਜਾਰੀ ਕੀਤਾ ਹੈ ਵੀ ਜਿਹੜਾ ਵੀ ਕੋਈ ਅਮਰੀਕਨ ਸਿਟੀਜ਼ਨ ਇੰਡੀਆ ਦੇ ਵਿੱਚ ਹੈਗਾ ਆ ਉਹ ਇਮੀਡੀਏਟਲੀ ਵਾਪਸ ਅਮਰੀਕਾ ਨੂੰ ਆ ਜਾਵੇ। ਸੋ ਇਹ ਤੋਂ ਲੱਗਦਾ ਆ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਨੂੰ ਜਿਹੜੀਆਂ ਫਲਾਈਟਸ ਆਉਂਦੀਆਂ ਇੰਡੀਆ ਤੋਂ ਬੰਦ ਵੀ ਹੋ ਜਾਣ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਭਈ ਜੇ ਤੁਹਾਡਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਗਿਆ ਆ ਉਹਨਾਂ ਨੂੰ ਕਹੋ ਇਮੀਡੀਏਟਲੀ ਚੜ੍ਹ ਕੇ ਆ ਜਾਓ, ਕਿਉਂਕਿ ਕੈਨੇਡਾ, ਜਰਮਨ, ਨਿਊਜ਼ੀਲੈਂਡ, ਆਸਟ੍ਰੇਲੀਆ ਇਹ ਸਾਰੇ ਮੁਲਕਾਂ ਨੇ ਜਿਹੜੀਆਂ ਫਲਾਈਟਸ ਆ ਇੰਡੀਆ ਤੋਂ ਬੰਦ ਕਰ ਦਿੱਤੀਆਂ ਗਈਆਂ। ਇੰਡੀਆ ਇਸ ਵੇਲੇ ਸਟੇਜ 3 ਦੇ ਉੱਤੇ ਹੈਗਾ ਕਰੋਨਾ ਦੇ, ਜੇ ਦੇਖਿਆ ਜਾਵੇ। ਸੋ ਜਿੰਨੇ ਵੀ ਤੁਹਾਡੇ ਜਿਹੜੇ ਉੱਥੇ ਰਹਿੰਦੇ ਆ ਕੋਈ ਵੀ ਰਿਸ਼ਤੇਦਾਰ ਜਾਂ ਕੋਈ ਵੀ ਦੋਸਤ, ਉਹਨਾਂ ਨੂੰ ਕਹੋ ਘਰੋਂ ਬਾਹਰ ਨਾ ਨਿਕਲੋ, ਘਰ ਦੇ ਵਿੱਚ ਹੀ ਰੱਖੋ। ਘਰੋਂ ਬਾਹਰ ਨਿਕਲਣ ਦਾ ਮਤਲਬ ਇਹ ਆ ਵੀ ਤੁਹਾਨੂੰ ਕਰੋਨਾ ਹੋਊਗਾ। ਸਟੇਜ 3 ਆ, ਬਹੁਤ ਖਤਰਨਾਕ ਇਹ ਸਟੇਜ ਹੈਗੀ ਆ। ਸੋ ਉਹਨਾਂ ਨੂੰ ਕਹੋ ਵੀ ਘਰ ਦੇ ਅੰਦਰ ਹੀ ਅੰਦਰ ਰਹਿਣ, ਬਾਹਰ ਨਾ ਘੁੰਮਣ ਫਿਰਨ ਜਾਣ। ਬਹੁਤ ਹੀ ਜ਼ਿਆਦਾ ਜਿਹੜੀ ਸਿਚੁਏਸ਼ਨ ਆ ਉੱਥੇ ਖਤਰਨਾਕ ਬਣੀ ਹੋਈ ਆ। ਗਵਰਨਮੈਂਟ ਦੇ ਫਿਗਰਸ ਟੋਟਲੀ ਰੋਂਗ ਹੈਗੇ ਆ, ਸਹੀ ਨਹੀਂ ਦੇ ਰਿਹਾ। ਲੋਕ ਘਰਾਂ ਦੇ ਵਿੱਚ ਹੀ ਮਰ ਰਹੇ ਹੈਗੇ ਆ, ਪਿੰਡਾਂ 'ਚ ਮਰ ਰਹੇ ਹੈਗੇ, ਕਿਉਂਕਿ ਹਸਪਤਾਲਾਂ ਦੇ ਵਿੱਚ ਜਗ੍ਹਾ ਹੀ ਨਹੀਂ ਹੈਗੀਆਂ। ਜੀ ਜੀ ਬਿਲਕੁਲ। ਸੋ ਲੈਵਲ 4 ਜਿਹੜੀ ਆ ਐਡਵਾਈਜ਼ਰੀ ਆ, ਟਰੈਵਲ ਐਡਵਾਈਜ਼ਰੀ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਕਾਫੀ ਦਿਨ ਪਹਿਲਾਂ ਹੀ ਜਿਹੜੀ ਆ ਉਹ ਜਾਰੀ ਕਰ ਦਿੱਤੀ ਸੀ। ਸੋ ਬਿਲਕੁਲ ਬਚ ਕੇ ਜਿਹੜੇ ਆ ਸਕਦੇ ਆ ਜੀ ਉਹ ਆ ਜਾਣ। ਅਤੇ ਇੱਕ ਵਾਰੀ ਫਿਰ ਜਿਹੜੇ ਵੀ ਕੋਈ ਉੱਧਰਲੇ ਪਾਸਿਓਂ ਹਰਜੋਤ ਸਿੰਘ ਜੀ ਆ ਰਹੇ ਉਹਨਾਂ ਦੇ ਲਈ ਇਹੀ ਬੇਨਤੀ ਹੈ ਵੀ ਉਹਨਾਂ ਨੂੰ ਕੁਛ ਜਿਹੜੇ 1-2 ਵੀਕ ਦੇ ਲਈ ਘੱਟੋ ਘੱਟ ਕੁਆਰੰਟੀਨ ਕਰਕੇ ਰੱਖੋ, ਤਾਂ ਜੋ ਮੇਕ ਸ਼ੋਰ ਕਰੋ ਵੀ ਇੱਦਾਂ ਜਿਹੜਾ ਨਾ ਹੋਵੇ। ਹੁਣ ਰੀਸੈਂਟ ਖਬਰ ਆਈ ਸੀ, ਆਈ ਥਿੰਕ ਇਟਲੀ ਨੂੰ ਗਿਆ ਸੀ ਜਹਾਜ਼, ਉਸ ਦੇ ਵਿੱਚੋਂ 20 ਜਾਣੇ ਜਿਹੜੇ ਆ ਇੰਡੀਆ ਤੋਂ ਜਿਹੜੇ ਫਲਾਈਟ ਲੈ ਕੇ ਗਏ ਸੀ, ਜਿਹੜੇ ਕਿ ਨੈਗੇਟਿਵ ਟੈਸਟ ਸ਼ੋਅ ਕਰਕੇ ਚੜ੍ਹੇ ਆ, ਅਤੇ 20 ਜਾਣੇ ਜਿਹੜੇ ਬਾਅਦ ਦੇ ਵਿੱਚ ਪੋਜ਼ੀਟਿਵ ਜਿਹੜੇ ਆ ਉਹ ਆਏ ਨੇ। ਸੋ ਹੁਣ ਤੁਸੀਂ ਦੇਖੋ ਵੀ ਕਿੱਦਾਂ ਦੇ ਹਾਲਾਤ ਜਿਹੜੇ ਆ ਇਸ ਟਾਈਮ ਉੱਧਰ ਬਣ ਰਹੇ ਆ। ਉੱਧਰ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਮੈਰੀਕਨ ਇਕੋਨਮੀ ਦੇ ਲਈ ਥੋੜ੍ਹੇ ਜਿਹੇ ਗੁੱਡ ਨੰਬਰਸ ਜਿਹੜੇ ਉਹ ਪਿਛਲੇ 2-3 ਵੀਕਸ ਤੋਂ ਜਿਹੜੇ ਉਹ ਆ ਰਹੇ ਆ। ਕੱਲ੍ਹ ਜਿਹੜੇ ਆ ਬਾਈਡਨ ਹੋਣਾ ਨੇ ਕਿਹਾ ਵੀ ਅਮੈਰੀਕਾ ਇਜ਼ ਔਨ ਦਾ ਮੂਵ ਅਗੇਨ, ਉਹਨਾਂ ਨੇ ਵੀ ਇਹੀ ਚੀਜ਼ ਨੂੰ ਪੇਸ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਅਤੇ ਅੱਜ ਜਿਹੜੇ ਲੇਬਰ ਡਿਪਾਰਟਮੈਂਟ ਨੇ ਜਿਹੜੇ ਆંકੜੇ ਜਾਰੀ ਕੀਤੇ, ਉਹਨਾਂ ਨੇ ਕਿਹਾ ਵੀ ਜਿਹੜੇ ਪਹਿਲੀ ਵਾਰ ਜਿਨ੍ਹਾਂ ਨੇ ਅਨਇੰਪਲੋਇਮੈਂਟ ਬੈਨੀਫਿਟ ਦੇ ਲਈ ਅਪਲਾਈ ਕੀਤਾ ਆ ਉਹ ਪਿਛਲੇ ਵੀਕ ਦੇ ਮੁਕਾਬਲੇ 13,000 ਆਂਕੜਾ ਘਟਿਆ ਆ, ਅਤੇ 5,53,000 ਦੇ ਉੱਤੇ ਇਹ ਆਂਕੜਾ ਜਿਹੜਾ ਉਹ ਆਇਆ ਹੈਗਾ ਆ। ਅਤੇ ਉਹਨਾਂ ਨੇ ਕਿਹਾ ਵੀ ਜਿਹੜੇ ਇਨਸ਼ਿਓਰਡ ਅਨਇੰਪਲੋਇਮੈਂਟ ਰੇਟ ਆ ਉਹ ਹੁਣ ਘਟ ਕੇ 2.6% ਦੇ ਉੱਤੇ ਆ ਚੁੱਕੀ ਹੈਗੀ ਆ। 2019 ਦੇ ਮੁਕਾਬਲੇ ਦੇਖਿਆ ਜਾਵੇ ਤਾਂ ਕਲੇਮਸ ਅਜੇ ਵੀ ਜਿਹੜੇ ਉਹ ਵੱਧ ਨੇ। ਇਹ ਇਸੇ ਹੀ ਵਕਤ ਦੇ ਵਿੱਚ 2019 ਸਾਲ ਦੇ ਵਿੱਚ 2,18,000 ਜਿਹੜੇ ਆ ਅਨਇੰਪਲੋਇਮੈਂਟ ਦੇ ਕਲੇਮ ਜਿਹੜੇ ਉਹ ਆ ਰਹੇ ਸੀਗੇ। ਪਰ ਹਾਲ ਦੀ ਘੜੀ ਵੀ ਆਪਾਂ ਪੈਨੇਡੈਮਿਕ ਦੇ ਵਿੱਚੋਂ ਗੁਜ਼ਰ ਰਹੇ ਹਾਂ, ਅਜੇ ਸਾਰੇ ਬਿਜ਼ਨਸਿਸ ਪੂਰੀ ਤਰ੍ਹਾਂ ਜਿਹੜੇ ਓਪਨ ਨਹੀਂ ਹੋਏ। ਉਮੀਦ ਹੈਗੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਹੀ ਬਿਜ਼ਨਸਿਸ ਦੁਬਾਰਾ ਜਿਹੜੇ ਉਹ ਓਪਨ ਹੋਣਗੇ ਤਾਂ ਉਸ ਦੇ ਨਾਲ ਇਸ ਚੀਜ਼ ਦੇ ਵਿੱਚ ਬੈਨੀਫਿਟ ਜਿਹੜਾ ਲੋਕਾਂ ਨੂੰ ਉਹ ਹੋਊਗਾ। ਸੋ ਪਿਛਲੇ ਸਾਲ ਉੱਦਾਂ ਦੇਖਿਆ ਜਾਵੇ ਤਾਂ 3.4 ਮਿਲੀਅਨ ਅਮੈਰੀਕਨਸ ਨੇ ਇਸ ਹਫਤੇ ਦੇ ਵਿੱਚ, ਪਿਛਲੇ ਸਾਲ ਦੇ ਵਿੱਚ ਜਿਹੜੇ ਆ ਇਨੀਸ਼ੀਅਲ ਅਨਇੰਪਲੋਇਮੈਂਟ ਬੈਨੀਫਿਟ ਜਿਹੜੇ ਆ ਉਹ ਅਪਲਾਈ ਕੀਤੇ ਸੀਗੇ, ਜਦੋਂ ਕਿ ਉਸ ਟਾਈਮ ਅਨਇੰਪਲੋਇਮੈਂਟ ਰੇਟ 15 ਤੋਂ 20% 'ਚ ਗਈ ਸੀਗੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਅੱਜ US ਦੀ ਸੈਨੇਟ ਨੇ ਜਿਹੜਾ ਇੱਕ ਵਾਟਰ ਬਿੱਲ ਹੈਗਾ ਆ, ਵਾਟਰ ਇਨਫਰਾਸਟਰਕਚਰ ਬਿੱਲ, ਉਹ 99 ਦੇ ਮੁਕਾਬਲੇ 2 ਦੇ ਨਾਲ ਜਿਹੜਾ ਉਹ ਪਾਸ ਕਰ ਦਿੱਤਾ ਹੈਗਾ। ਸਿਰਫ 2 ਸੈਨੇਟਰਸ ਨੇ ਅਗੇਂਸਟ ਵੋਟ ਪਾਈ ਹੈਗੀ ਆ। ਡਰਿੰਕਿੰਗ ਵਾਟਰ ਐਂਡ ਵੇਸਟ ਟਰੀਟਮੈਂਟ ਵੇਸਟ ਵਾਟਰ ਇਨਫਰਾਸਟਰਕਚਰ ਐਕਟ ਦੇ, ਜਿਹੜੇ ਕਿ ਮਾਈਕ ਲੀ ਯੂਟਾ ਤੋਂ ਆ ਅਤੇ ਟੈਡ ਕਰੂਜ਼ ਟੈਕਸਸ ਤੋਂ ਹੈਗੇ ਆ। ਇਹ ਬਿੱਲ ਦੇ ਜਿਹੜੇ ਆਥਰ ਹੈਗੇ ਆ ਟੌਮ ਕਾਰਪਰ ਡੈਲਵੇਅਰ ਤੋਂ ਹੈਗੇ ਆ। ਕਿਉਂਕਿ ਪ੍ਰੋਬਲਮ ਕੀ ਆ ਵੀ ਹਜੇ ਵੀ ਕਹਿੰਦੇ ਭਈ 10 ਮਿਲੀਅਨ ਘਰ ਅਤੇ 4 ਲੱਖ ਦੇ ਕਰੀਬ ਸਕੂਲ ਜਿਹੜੇ ਅਤੇ ਚਾਈਲਡ ਕੇਅਰ ਸੈਂਟਰਸ ਆ ਜਿਨ੍ਹਾਂ ਦੇ ਵਿੱਚ ਜਿਹੜੀਆਂ ਲੈਡ ਪਾਈਪਸ ਹੈਗੀਆਂ ਆ, ਜਿਹੜੀਆਂ ਕਿ ਇੱਕ ਸਿਹਤ ਲਈ ਬਹੁਤ ਹਾਨੀਕਾਰਕ ਹੈਗੀਆਂ। ਸੋ ਉਹਨਾਂ ਸਾਰਿਆਂ ਨੂੰ ਜਿਹੜਾ ਚੇਂਜ ਕਰਨਾ ਹੈਗਾ ਆ। ਸੋ $35 ਬਿਲੀਅਨ ਜਿਹੜਾ ਆ। ਸੋ ਹੋਪਫੁਲੀ ਜਿਹੜੀ ਇਹ ਕੰਟੈਮੀਨੇਸ਼ਨ ਕ੍ਰਾਈਸਿਸ ਹੈਗਾ ਆ ਉਸ ਨੂੰ ਸਾਰਿਆਂ ਨੂੰ ਯਾਦ ਹੋਊਗਾ। ਫਲਿੰਟ ਮਿਸ਼ੀਗਨ ਦੇ ਵਿੱਚ ਜਿਹੜਾ ਆਇਆ ਸੀ, ਇਸੇ ਤਰ੍ਹਾਂ ਟੈਕਸਸ ਦੇ ਵਿੱਚ ਵੀ। ਸੋ ਇਹ ਸਾਰਾ ਕੁਛ ਇੰਨੇ ਪੈਸੇ ਦੇ ਨਾਲ ਚੇਂਜ ਹੋ ਜਾਊਗਾ ਜੀ। ਅੱਜ ਜਿਹੜੇ ਸਾਬਕਾ ਉਪ ਰਾਸ਼ਟਰਪਤੀ ਮਾਈਕ ਪੈਂਸ, ਉਹਨਾਂ ਨੇ ਜਿਹੜੇ ਆਪਣੇ ਸਾਥੀ ਰਿਪਬਲਿਕਨਸ ਆ ਉਹਨਾਂ ਨੂੰ ਇਹ ਗੁਹਾਰ ਲਾਈ ਆ ਵੀ ਭਾਈ ਆਪਣਾ ਜਿਹੜਾ ਏਜੰਡਾ ਆ ਉਸ ਨੂੰ ਪੋਜ਼ੀਟਿਵ ਜਿਹੜਾ ਉਹ ਤੁਸੀਂ ਰੱਖੋ ਜੇ ਬਾਈਡਨ ਨੂੰ ਤੁਸੀਂ ਕਾਊਂਟਰ ਕਰਨਾ ਹੈਗਾ ਆ।
ਉਹਨਾਂ ਨੇ ਜਿਹੜੇ ਆ ਆਫਿਸ ਛੱਡਣ ਤੋਂ ਬਾਅਦ ਦੇ ਵਿੱਚ ਇਹ ਪਹਿਲੀ ਜਿਹੜੀ ਆ ਆਫਿਸ ਦੇ ਵਿੱਚ ਜਦੋਂ ਤੋਂ ਆਏ ਆ ਪ੍ਰੈਜ਼ੀਡੈਂਟ ਬਾਈਡਨ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੀ ਇਹ ਪਹਿਲੀ ਸਪੀਚ ਜਿਹੜੀ ਉਹ ਸੀਗੀ। ਸੋ ਦੇਖਦੇ ਹਾਂ ਇਸ ਦੇ ਵਿੱਚ ਕੀ ਹੁੰਦਾ ਹੈ। ਉੱਧਰ ਕੈਪੀਟਲ ਹਿੱਲ ਤੋਂ ਖਬਰ ਇਹ ਆ ਰਹੀ ਹੈ, ਨੈਂਸੀ ਪਲੋਸੀ ਨੇ ਕਿਹਾ ਵੀ ਮੈਨੂੰ ਸੂਚਨਾ ਇਹ ਮਿਲੀ ਆ ਵੀ 75% ਜਿਹੜੇ ਰਿਪਰੈਜ਼ੈਂਟੇਟਿਵਸ ਹੈਗੇ ਆ ਉਹਨਾਂ ਨੇ ਤਕਰੀਬਨ ਵੈਕਸੀਨੇਸ਼ਨ ਜਿਹੜੀ ਉਹ ਲਵਾ ਲਈ ਆ। ਕਹਿੰਦੇ ਵੀ ਮੇਰੇ ਵੱਲੋਂ ਕੋਈ ਇੱਦਾਂ ਦੀ ਜ਼ਰੂਰੀ ਨਹੀਂ ਰੱਖਿਆ ਜਾਊਗਾ ਵੀ ਜਿੰਨੇ ਉੱਥੇ ਆਉਣਾ ਆ ਵੀ ਵੈਕਸੀਨੇਟ ਜਿਹੜੀ ਉਹ ਕਰਵਾ ਕੇ ਹੀ ਆਇਆ ਜਾਵੇ। ਕਹਿੰਦੇ ਵੀ ਫਿਜ਼ੀਸ਼ੀਅਨ ਨੇ ਮੈਨੂੰ ਦੱਸਿਆ ਵੀ ਤਕਰੀਬਨ 75% ਜਿਹੜੇ ਆ ਉਹ ਹੈਗੇ। ਕਹਿੰਦੇ ਵੀ ਨਾ ਹੀ ਅਸੀਂ ਇੱਦਾਂ ਕਿਸੇ ਦੇ ਪ੍ਰਾਈਵੇਟ ਮੈਟਰ ਦੇ ਵਿੱਚ ਜਿਹੜੀ ਜ਼ੋਰ ਜ਼ਬਰਦਸਤੀ ਜਿਹੜੀ ਉਹ ਕਰ ਸਕਦੇ ਹਾਂ। ਕਹਿੰਦੇ ਵੀ ਕੁਛ ਜਿਹੜੇ ਮੇਰੇ ਕੋਲ ਰਿਪਬਲਿਕਨ ਸਾਥੀ ਜਿਹੜੇ ਆਉਂਦੇ ਨੇ ਵੀ ਜਦੋਂ ਵੋਟਿੰਗ ਕੀਤੀ ਜਾਂਦੀ ਉਸ ਦੇ ਵਿੱਚ ਸਮਾਂ ਜਿਹੜਾ ਉਹ ਜ਼ਿਆਦਾ ਲੱਗ ਰਿਹਾ ਆ, ਕਿਉਂਕਿ ਪ੍ਰੋਟੋਕੋਲਸ ਜਿਹੜੇ ਜ਼ਿਆਦਾ ਉਹਨਾਂ ਨੇ ਕੋਵਿਡ ਤੋਂ ਬਚਣ ਦੇ ਲਈ ਜਿਹੜੇ ਉਹ ਰੱਖੇ ਹੋਏ ਆ। ਕਹਿੰਦੇ ਉਸ ਦੇ ਜਵਾਬ 'ਚ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਆਪਣੇ ਸਾਥੀਆਂ ਨੂੰ, ਮਿੱਤਰਾਂ ਨੂੰ ਜਿਹੜਾ ਕਹੋ ਵੀ ਜਿਹੜੇ ਵੈਕਸੀਨੇਟ ਨਹੀਂ ਹੋਏ ਸਾਰੇ ਜਾਣੇ ਵੈਕਸੀਨੇਟ ਹੋ ਜਾਣ, ਤਾਂ ਜੋ ਫਿਰ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਛੱਡ ਦੇਣੀਆਂ ਪੈਣ। ਅਗਲੀ ਖਬਰ ਵੱਲ ਚਲੀਏ ਤੇ ਅੱਜ ਜਿਹੜੇ ਹੈਗੇ ਆ US ਦੇ ਲੇਬਰ ਸੈਕਟਰੀ, ਉਹਨਾਂ ਨੇ ਇਹ ਕਿਹਾ ਵੀ ਜਿਹੜੇ USA ਦੇ ਵਿੱਚ ਗਿਗ ਵਰਕਰਸ ਆ ਉਹਨਾਂ ਨੂੰ ਕਲਾਸੀਫਾਈ ਕੀਤਾ ਜਾਵੇ ਐਜ਼ ਏ EMPLOYE। ਸੋ ਗਿਗ ਵਰਕਰਸ ਉਹੀ ਆ ਜਿਹੜੇ ਊਬਰ, ਲਿਫਟ ਜਾਂ ਡੋਰ ਡੈਸ਼ ਦੇ ਲਈ ਕੰਮ ਕਰਦੇ ਹੈਗੇ ਆ। AV5 ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਕਾਨੂੰਨੀ ਲੜਾਈ ਜਿਹੜੀ ਚੱਲ ਰਹੀ ਹੈਗੀ ਆ। ਸੋ ਜਦੋਂ ਹੀ ਇਹ ਜਿਹੜੇ ਸੈਕਟਰੀ ਆਫ ਲੇਬਰ ਆ ਮਾਰਟੀ ਵਾਲਸ਼ ਉਹਨਾਂ ਨੇ ਅਨਾਊਂਸ ਕੀਤਾ, ਉਸ ਤੋਂ ਬਾਅਦ ਅੱਜ ਊਬਰ ਦੇ ਜਿਹੜੇ ਸ਼ੇਅਰ ਆ ਉਹ 6% ਡਿੱਗ ਪਏ, ਲਿਫਟ ਦੇ ਸ਼ੇਅਰ ਜਿਹੜੇ ਹੈਗੇ ਆ ਉਹ 10% ਡਿੱਗੇ ਹੈਗੇ ਆ, ਤੇ ਡੋਰ ਡੈਸ਼ ਕੰਪਨੀ ਦੇ ਸ਼ੇਅਰ 7.6% ਜਿਹੜੇ ਡਿੱਗੇ ਹੈਗੇ ਆ। ਸੋ ਲੇਬਰ ਸੈਕਟਰੀ ਨੇ ਕਿਹਾ ਵੀ ਇਹ ਜਿਹੜੇ ਗਿਗ ਵਰਕਰਸ ਆ ਇਹਨਾਂ ਨੂੰ ਜਿਹੜਾ ਆ ਕਲਾਸੀਫਾਈ ਕੀਤਾ ਜਾਵੇ ਐਜ਼ ਏ EMPLOYE। ਸੋ ਸਾਰੇ ਬੈਨੀਫਿਟ ਜਿਹੜੇ EMPLOYEES ਨੂੰ ਹੁੰਦੇ ਆ ਉਹ ਦਿੱਤੇ ਜਾਣ। ਜੀ ਜੀ। ਸੋ ਅੱਜ ਬੀਤੇ ਦਿਨਾਂ ਦੇ ਵਿੱਚ AB5 ਦੇ ਉੱਤੇ ਜਿਹੜਾ ਪ੍ਰੀਐਮਪਟਿਵ ਐਗਜ਼ੈਂਪਸ਼ਨ ਸੀਗੀ ਉਸ ਨੂੰ ਵੀ ਅਦਾਲਤ ਨੇ ਜਿਹੜਾ ਉਹ ਹਟਾ ਦਿੱਤਾ ਸੀਗਾ। ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਲਾਗੂ ਜਿਹੜੀ ਆ ਹਰਜੋਤ ਸਿੰਘ ਜੀ ਹੋ ਜਾਵੇਗੀ। ਉਸ ਦੇ ਨਾਲ ਵੀ ਕਾਫੀ ਜ਼ਿਆਦਾ ਜਿਹੜਾ ਅਸਰ ਉਹ ਪਵੇਗਾ। ਅੱਜ ਜਿਹੜੇ ਸਵੇਰ ਦੇ ਅਪਡੇਟ ਅਮਰੀਕਾ ਦਾ ਜਿਹੜਾ ਟਰੱਕਿੰਗ ਥਰਸਡੇ ਪ੍ਰੋਗਰਾਮ ਸੀ ਉਸ ਦੇ ਵਿੱਚ ਵੀ ਆਪਾਂ ਵਿਸ਼ੇਸ਼ ਤੌਰ 'ਤੇ ਉਸ ਦੇ ਉੱਤੇ ਗੱਲਬਾਤ ਕੀਤੀ ਹੈ। ਸੋ ਜਿਹੜੇ ਟਰੱਕਰਜ਼ ਮਿਸ ਕਰ ਗਏ ਆ ਉਹ ਤੁਸੀਂ ਫੇਸਬੁੱਕ ਜਾਂ YouTube ਦੇ ਉੱਤੇ ਜਾਂ ਪੋਡਕਾਸਟ ਦੇ ਉੱਤੇ ਜਾ ਕੇ ਮੁੜ ਦੁਬਾਰਾ ਉਸ ਪ੍ਰੋਗਰਾਮ ਨੂੰ ਸੁਣ ਸਕਦੇ ਆ ਤਾਂ ਜੋ ਤੁਹਾਨੂੰ ਜਾਣਕਾਰੀ ਜਿਹੜੀ ਉਹ ਹੋਵੇ। ਅਤੇ ਹਰਜੋਤ ਸਿੰਘ ਜੀ, ਜਿਹੜੇ ਪ੍ਰੈਜ਼ੀਡੈਂਟ ਬਾਈਡਨ ਨੇ ਇਨਕਮ ਟੈਕਸ ਬ੍ਰੈਕਟ ਦੇ ਵਿੱਚ ਇਨਕਮ ਟੈਕਸ ਹਾਈਕ ਕਰਨ ਦੀ ਗੱਲ ਕੀਤੀ ਹੈ ਜਿਹੜੇ ਵੈਲਦੀ ਲੋਕ ਆ ਉਹਨਾਂ ਦੇ ਲਈ। ਉਸ ਦੇ ਵਿੱਚ ਨਵੀਂ ਜਿਹੜੀ ਗੱਲ ਇਹ ਆ ਰਹੀ ਹੈ, ਕਹਿੰਦੇ ਵੀ ਜਿਹੜੇ ਇਕੱਲੇ ਨੇ ਇੰਡੀਵਿਜੂਅਲੀ ਜਿਹੜੇ ਫਾਈਲ ਕਰ ਰਹੇ ਆ, ਜੇ ਉਹਨਾਂ ਦੀ ਇਨਕਮ ਜਿਹੜੀ 4,53,000 ਤੋਂ ਉੱਤੇ ਹੈਗੀ ਆ ਤਾਂ ਉਹਨਾਂ ਦਾ ਜਿਹੜਾ ਇੰਟਰਸਟ ਜਿਹੜਾ ਟੈਕਸ ਰੇਟ ਆ ਉਹ 39.6% 'ਤੇ ਜਾਊਗਾ। ਅਤੇ ਜੇ ਉਹ ਮੈਰਿਡ ਨੇ ਤਾਂ ਕਪਲਸ ਦੇ ਲਈ ਉਹ 5,09,000 ਤੋਂ ਉੱਤੇ ਜਿਹਦੀ ਹੋਊਗੀ ਜੁਆਇੰਟ ਫਾਈਲਿੰਗ, ਉਹਨਾਂ ਦੇ ਲਈ ਜਿਹੜਾ ਇਹ ਟੈਕਸ ਬ੍ਰੈਕਟ ਜਿਹੜੀ ਉਹ ਰਹੂਗੀ। ਇਹ ਜਿਹੜਾ ਅਮਰੀਕਨ ਫੈਮਲੀਜ਼ ਪਲਾਨ ਦੇ ਲਈ ਇਹਨਾਂ ਨੇ 1.6 ਟ੍ਰਿਲੀਅਨ ਡਾਲਰ ਜਿਹੜਾ ਇਹਨਾਂ ਨੇ ਇਕੱਠਾ ਕਰਨਾ ਆ, ਜਿਸ ਦੇ ਵਿੱਚ ਜਿਹੜੇ ਸਕੂਲ, ਕਾਲਜਿਸ ਦੇ ਨਾਲ ਅਤੇ ਹੋਰ ਜਿਹੜੇ ਚਿਲਡਰਨਜ਼ ਚਾਈਲਡ ਕੇਅਰ ਅਤੇ ਉਹ ਸਾਰੀਆਂ ਚੀਜ਼ਾਂ ਇਸ ਦੇ ਜ਼ਰੀਏ ਉਹਨਾਂ ਨੇ ਪ੍ਰਦਾਨ ਕਰਨ ਦੀ ਜਿਹੜੀ ਕੋਸ਼ਿਸ਼ ਕਰਨੀ ਆ, ਉਸ ਦੇ ਲਈ ਇਹ ਇਨਕਮ ਟੈਕਸ ਨੂੰ ਵਧਾਉਣ ਦੀ ਗੱਲ ਚੱਲ ਰਹੀ ਆ। ਅਗਲੀ ਖਬਰ ਇਜ਼ਰਾਈਲ ਤੋਂ ਆ ਰਹੀ ਹੈ, ਜਿੱਥੇ ਕਿ ਅੱਜ ਇੱਕ ਸਟੈਂਪੀਡ ਹੋਇਆ। ਦਰਜਨਾਂ ਦੇ ਹਿਸਾਬ ਨਾਲ ਜਿਹੜੇ ਲੋਕ ਆ ਉਹ ਮਾਰੇ ਗਏ ਆ। ਇੱਕ ਧਾਰਮਿਕ ਉਹਨਾਂ ਦਾ ਫੰਕਸ਼ਨ ਸੀਗਾ ਜਿਹਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਯਹੂਦੀ ਜਿਹੜੇ ਆ ਉਹ ਪਾਰਟੀਸਪੇਟ ਕਰ ਰਹੇ ਸੀਗੇ। ਨਿਊਜ਼ਪੇਪਰ ਹਾਰੀਜ਼ ਜਿਹੜੀ ਆ ਉਹ ਰਿਪੋਰਟ ਕਰ ਰਿਹਾ ਵੀ 38 ਦੇ ਕਰੀਬ ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਹੈਗੀ ਆ। ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਨੇ ਕਿਹਾ ਵੀ ਬਹੁਤ ਜਿਹੜਾ ਆ ਭਾਰੀ ਡਿਜ਼ਾਸਟਰ ਹੋਇਆ ਹੈਗਾ ਤੇ ਕਾਫੀ ਜਿਹੜਾ ਨੁਕਸਾਨ ਹੋਇਆ ਹੈਗਾ ਆ। ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤੀ ਆ ਅਤੇ ਇਸ ਤੋਂ ਪਹਿਲਾਂ ਅਗਲੀ ਜਿਹੜੀ ਖਬਰ ਨੂੰ ਸਮਾਪਤ ਕਰਦੇ ਜਾਈਏ। ਯੂਬਾ ਸਿਟੀ ਦੇ ਵਿੱਚ ਅੱਜ ਇੱਕ ਗੋਲੀਕਾਂਡ ਜਿਹੜਾ ਹੋਇਆ, ਜਿਸ ਦੇ ਵਿੱਚ ਇਹ ਖਬਰ ਆ ਰਹੀ ਆ ਵੀ ਉੱਥੇ ਜਿਹੜੇ ਇਸ ਗੋਲੀਕਾਂਡ ਦੇ ਵਿੱਚ ਇੱਕ ਪੰਜਾਬੀ ਦੀ ਜਿਹੜੀ ਆ ਉਹ ਸ਼ਾਇਦ ਵਿਕਟਮ ਜਿਹੜਾ ਉਹ ਰਿਹਾ, ਪੀੜਤ ਰਿਹਾ, ਜਿਸ 'ਤੇ ਗੋਲੀ ਲੱਗੀ ਆ। ਉੱਥੇ ਯੂਬਾ ਸਿਟੀ ਦੇ ਵਿੱਚ ਅੱਜ ਤੜਕੇ ਸਵੇਰੇ 10:30 ਵਜੇ ਦੀ ਇਹ ਜਿਹੜੀ ਖਬਰ ਦੱਸੀ ਜਾਂਦੀ ਹੈ, ਜਿੱਥੇ ਇੱਕ ਬੰਦੇ ਦੇ ਦੁਆਰਾ ਇੱਕ ਆਪਣੇ ਪੰਜਾਬੀ ਦੇ ਉੱਤੇ ਜਾ ਕੇ ਗੋਲੀ ਚਲਾ ਦਿੱਤੀ ਗਈ, ਜਿਸ ਤੋਂ ਬਾਅਦ ਦੇ ਵਿੱਚ ਉੱਥੇ ਪੁਲਿਸ ਸ਼ੈਰਿਫ ਜਿਹੜੇ ਆ ਉੱਥੇ ਉਹ ਪਹੁੰਚੇ। ਉਹ ਬੰਦੇ ਨੇ ਜਿਹਨੇ ਗੋਲੀ ਚਲਾਈ ਸੀ ਉਹ ਮੁੜ ਕੇ ਆਪਣੇ ਹੀ ਉਹਨੇ ਘਰ ਦੇ ਵਿੱਚ ਜਾ ਕੇ ਆਪਣੀ
ਜਿਹੜੀ ਘਰ ਵਾਲੀ ਤੇ ਆਪਣੇ ਬੱਚਿਆਂ ਦੇ ਨਾਲ ਖੁਦ ਨੂੰ ਵਾਪਸ ਜਿਹੜਾ ਵਿੱਚ ਜਿਹੜਾ ਉਹ ਬੰਦ ਕਰ ਲਿਆ। ਬਾਅਦ ਦੇ ਵਿੱਚ ਉਸ ਦੀ ਘਰ ਵਾਲੀ ਤੇ ਜਿਹੜੇ ਬੱਚੇ ਆ ਉਹ ਤਾਂ ਉੱਥੋਂ ਕਹਿੰਦੇ ਨਿਕਲ ਗਏ, ਪਰ ਉਸ ਤੋਂ ਬਾਅਦ 'ਚ ਪੁਲਿਸ ਨੇ ਜਿਹੜੀ ਆ ਗੋਲੀਆਂ ਚਲਾ ਕੇ ਉਸ ਨੂੰ ਕਾਬੂ ਜਿਹੜਾ ਉਹ ਕਰ ਲਿਆ। ਕਹਿੰਦੇ ਗ੍ਰਿਫਤਾਰ ਜਿਹੜਾ ਉਸ ਬੰਦੇ ਨੂੰ ਕਰ ਲਿਆ ਗਿਆ, ਉਹ ਕਾਲੇ ਮੂਲ ਦਾ ਜਿਹੜਾ ਉਹ ਦੱਸਿਆ ਜਾਂਦਾ ਆ, ਜਿਸ ਨੇ ਇਹ ਤਰੀਕੇ ਦੇ ਨਾਲ ਜਿਹੜੀ ਗੋਲੀ ਆ ਉੱਥੇ ਚਲਾਈ ਹੈਗੀ ਆ। ਸੋ ਇਸ ਦੇ ਬਾਰੇ ਇਹਦੇ 'ਚ ਮੈਂ ਅਪਡੇਟ ਕਰਦਾ ਰਾਜਕਨਵੀਰ ਸਿੰਘ ਜੀ ਥੋੜ੍ਹਾ ਜੀ, ਵੀ ਉਹ ਜਿਹੜੇ ਕਾਲੇ ਮੂਲ ਦੇ ਬੰਦੇ ਨੇ ਗੋਲੀ ਵੀ ਚਲਾਈ ਆ, ਉਹ ਕਹਿੰਦੇ ਵੀ ਪੰਜਾਬੀ ਦਾ ਫਰੈਂਡ ਹੀ ਸੀ, ਪਹਿਲੇ ਇਕੱਠੇ ਹੀ ਇਹ ਰਹਿੰਦੇ ਸੀ। ਤੇ ਪਹਿਲਾਂ ਉਸਨੇ ਪੰਜਾਬੀ ਦੇ ਜਿਹੜੀਆਂ ਗੋਲੀਆਂ ਮਾਰੀਆਂ ਤੇ ਪੰਜਾਬੀ ਨੇ ਉਹਦੀ ਜਿਹੜੀ ਚਾਬੀ ਆ ਕਾਰ ਦੀ ਉਹ ਖੋਹ ਲਈ, ਤੇ ਉਹ ਜਦੋਂ ਭੱਜਣ ਲੱਗਾ ਨਾਲ ਦੇ ਘਰ ਵੜ ਗਿਆ ਤੇ ਉੱਥੇ ਉਸਨੇ ਇੱਕ ਤਰ੍ਹਾਂ ਨਾਲ ਇੱਕ ਲੇਡੀ ਤੇ ਇੱਕ ਬੱਚੇ ਨੂੰ ਜਿਹੜਾ ਆ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ। ਤੇ ਫਿਰ ਪੁਲਿਸ ਵਾਲਿਆਂ ਨੇ ਜਦੋਂ ਗੈਸ ਵਾਲੇ ਗੋਲੇ ਜਿਹੜੇ ਵਰਤੇ, ਉੱਥੇ ਸਕਾਡ ਟੀਮ ਵੀ ਆਈ ਸੀ, ਤੇ ਉਸ ਤੋਂ ਬਾਅਦ ਉਹ ਬਾਹਰ ਨਿਕਲ ਆਇਆ ਤੇ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਹੈਗਾ। ਜੀ, ਸੋ ਬਿਲਕੁਲ। ਸੋ ਹੁਣ ਕੀ ਮਾਮਲਾ ਆ, ਕਿਉਂ ਗੋਲੀ ਚਲਾਈ, ਕੀ ਜਿਹੜੇ ਇਸ ਦੇ ਪਿੱਛੇ ਕਾਰਨ, ਉਹ ਹੌਲੀ ਹੌਲੀ ਪੁਲਿਸ ਦੀ ਜਾਂਚ ਤੋਂ ਬਾਅਦ ਦੇ ਵਿੱਚ ਹੀ ਇਹ ਜਾਣਕਾਰੀ ਜਿਹੜੀ ਉਹ ਸਾਹਮਣੇ ਆਵੇਗੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ, ਤੇ ਜਾਣ ਤੋਂ ਪਹਿਲਾਂ ਜੇ ਤੁਹਾਨੂੰ ਸਟਾਕ ਮਾਰਕੀਟਸ ਦੇ ਬਾਰੇ ਜਾਣਕਾਰੀ ਦਿੰਦੇ ਜਾਈਏ ਤਾਂ ਅੱਜ ਸਟਾਕ ਮਾਰਕੀਟ ਦੇ ਵਿੱਚ ਵੀ ਉਛਾਲ ਜਿਹੜਾ ਉਹ ਦੇਖਿਆ ਗਿਆ। 240 ਪੁਆਇੰਟ ਜਿਹੜੇ ਉਹ ਵਧਿਆ, 34,060 ਦੇ ਉੱਤੇ ਡਾਊ ਜੋਨ ਜਿਹੜਾ ਉਹ ਬੰਦ ਹੋਇਆ। ਨੈਸਡੈਕ ਦੇ ਵਿੱਚ 31 ਪੁਆਇੰਟ ਵਧੇ, ਜਿਹੜੇ ਜੀ 14,082 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 28 ਪੁਆਇੰਟ ਵਧੇ, 4211 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਯੀਲਡ ਜਿਹੜੀ ਆ 1.64% ਦੇ ਉੱਤੇ ਰਹੀ, ਤੇ ਸੋਨੇ ਦਾ ਭਾਅ $1770 ਪ੍ਰਤੀ ਆਉਂਸ ਰਿਹਾ ਜੀ। ਸੋ ਇਸੇ ਤਰ੍ਹਾਂ ਪ੍ਰੋਕਟਰ ਐਂਡ ਗੈਂਬਲ ਦੇ ਮੁਤਾਬਕ ਜਿਹੜੇ ਪੈਂਪਰਸ ਤੇ ਟੈਂਪੈਕਸ ਜਿਹੜੇ ਹੈਗੇ ਆ ਡਾਇਪਰਸ, ਉਹਨਾਂ ਦੀਆਂ ਕੀਮਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਉੱਪਰ ਜਾਣਗੀਆਂ। ਸੀਰੀਅਲਸ ਦੀਆਂ, ਟੋਇਲਟ ਪੇਪਰਸ ਦੀਆਂ, ਇਹ ਜਿਹੜਾ ਸਾਰਾ ਸਮਾਨ ਆ ਕਹਿੰਦੇ ਵੀ ਇਹ ਮਹਿੰਗਾ ਹੋਣ ਜਾ ਰਿਹਾ ਹੈਗਾ। ਤੇ $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 87 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ ਜਿਹੜੇ ਆ $1 ਤੇ 23 ਸੈਂਟ ਦੇ ਬਰਾਬਰ ਰਹੀ ਆ ਜੀ। ਤੇ ਇੱਥੇ ਹੀ ਸਾਡਾ ਅੱਜ ਦੇ ਪ੍ਰੋਗਰਾਮ ਉਸ ਦੀ ਹੁਣ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ, ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।